पंजाबी रेडियो US सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਦੇ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 15% ਆਫ ਲੈਣ ਲਈ ਵਿਜ਼ਿਟ ਕਰ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਇਹਨਾਂ ਤੋਂ ਤੁਸੀਂ ਮੈਡੀਕਲ ਇੰਸ਼ੋਰੈਂਸ, ਕਾਰਾਂ ਦੀ ਅਤੇ ਬਿਜ਼ਨਸ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੋਲਰ, ਇਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਸੁਖਵਿੰਦਰ ਸਿੰਘ ਅਤੇ ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੂਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਅਤੇ ਜੀ ਗੱਲ ਕਰਦੇ ਹਾਂ ਸਰਹੱਦੀ ਖੇਤਰ 'ਚ ਬੰਬ ਦੇ ਧਮਾਕੇ ਕਰਕੇ ਬੜੀ ਫੜੋ ਫੜਾਈ ਜਾਰੀ। ਬਿਲਕੁਲ ਜੀ, ਐਕਚੁਅਲੀ ਕੁਛ ਜਿਹੜਾ ਕਿਹਾ ਜਾ ਰਿਹਾ ਜੀ ਕਿ ਸ਼ੱਕ ਇਸ ਗੱਲ ਦਾ ਪ੍ਰਗਟ ਕੀਤਾ ਜਾ ਰਿਹਾ ਕਿ ਇਹਦੇ ਵਿੱਚ ਲੋਕਲ ਜਿਹੜੇ ਲੋਕ ਨੇ ਉਹ ਸ਼ਾਮਲ ਨੇ ਜੀ। ਅਹਿਮ ਜਿਹੜੀ ਕੜੀ ਹੈ ਜੀ ਉਹ ਇਸ ਪੱਖੋਂ ਜੁੜਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਪੂਰੇ ਏਰੀਏ ਦਾ ਪਤਾ ਸੀਗਾ, ਕਿਉਂਕਿ 1.5 ਕਿਲੋਮੀਟਰ ਇੱਕ ਦੁਕਾਨ ਹੈ ਜਿਹਦੇ ਤੇ CCTV ਕੈਮਰਾ ਲੱਗਿਆ। ਉਹਦੀ ਫੁਟੇਜ ਕਈ ਵਾਰੀ ਖੰਗਾਲੀ ਆ ਜਿਹੜੀ ਪੁਲਿਸ ਨੇ। ਉਸ ਸਾਈਡ ਤੋਂ ਮੋਟਰਸਾਈਕਲ ਜਿਹੜਾ ਜੀ ਇਹ ਲੰਘਿਆ ਨਹੀਂ ਗਿਆ, ਉਸ ਪਾਸਿਓਂ ਦੀ ਗਏ ਆ ਜਿੱਧਰ ਇਹ CCTV ਕੈਮਰਾ ਹੈ ਨਹੀਂ ਸੀਗਾ। ਤੇ ਦੂਸਰਾ, ਜਿਨ੍ਹਾਂ ਨੂੰ ਇਹ ਪਤਾ ਸੀਗਾ ਕਿ ਇਸ ਜਿਹੜਾ ਸਤਸੰਗ ਭਵਨ ਹੈ ਉਹਦੇ ਵਿੱਚ CCTV ਕੈਮਰੇ ਜਿਹੜੇ ਉਹ ਨਹੀਂ ਲੱਗੇ ਹੋਏ, ਤੇ ਉਹਨਾਂ ਦੀ ਸ਼ਮੂਲੀਅਤ ਦੀ ਜਿਹੜੀ ਇੱਕ ਕੜੀ ਆ ਉਹਨੂੰ ਜਿਹੜਾ ਜੀ ਅੱਗੇ ਤੋਰਨ ਦੇ ਵਾਸਤੇ ਕਈ ਜਗ੍ਹਾ ਦੇ ਉੱਤੇ ਫੜੋ ਫੜਾਈ ਜਿਹੜੀ ਜੀ ਉਹ ਹੋ ਰਹੀ ਹੈ। ਜਿਨ੍ਹਾਂ ਦੇ ਕੋਲੇ ਪਲਸਰ ਮੋਟਰਸਾਈਕਲ ਨੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਕਾਬੂ ਕੀਤੇ ਜਾ ਰਹੇ ਆ। ਇਹਨਾਂ ਦੇ ਮਾਲਕਾਂ ਤੋਂ ਪੁੱਛਗਿੱਛ ਜਿਹੜੀ ਹੈ ਜੀ, ਪਲਸਰ ਮੋਟਰਸਾਈਕਲ ਦੇ ਜਿਹੜੇ ਓਨਰ ਨੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ। ਔਰ ਪੁਲਿਸ ਨੂੰ ਸ਼ੱਕ ਹੈ ਕਿ ਇਸ ਦਿਨ ਜਿਹੜੇ ਹਮਲਾਵਰ ਸੀ ਉਹਨਾਂ ਨੇ ਇਸ ਮੋਟਰਸਾਈਕਲ ਦੀ ਜਿਹੜੀ ਹੈ ਜੀ ਉਹ ਵਰਤੋਂ ਕੀਤੀ ਸੀਗੀ। ਦਲ ਖਾਲਸਾ ਦੇ ਸਿੱਖ ਯੂਥ ਆਫ ਪੰਜਾਬ ਦੇ ਜਿਹੜਾ ਪ੍ਰਧਾਨ ਹੈ ਜੀ ਪਰਮਜੀਤ ਸਿੰਘ ਮੰਡ, ਉਹਨੂੰ ਪੁੱਛਗਿੱਛ ਤੋਂ ਬਾਅਦ ਬਟਾਲਾ ਦੀ ਪੁਲਿਸ ਨੇ ਜਿਹੜਾ ਜੀ ਉਹ ਛੱਡਤਾ। ਕਈ ਘੰਟੇ ਉੱਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਹਦੇ ਮੋਬਾਇਲ ਫੋਨ ਦੇ ਵਿੱਚ ਜਿਹੜੇ ਸੰਪਰਕ ਨੰਬਰ, ਫੇਸਬੁੱਕ ਦੋਸਤ ਜਿਹੜੇ ਨੇ ਉਹਨਾਂ ਦੀ ਸੂਚੀ ਦੇ ਬਾਰੇ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਐਨਵਾਇਰਮੈਂਟ ਸਾਇੰਸ ਦੇ ਵਿੱਚ ਪੋਸਟ ਗ੍ਰੈਜੂਏਟ ਹੈ ਤੇ ਸਠਿਆਲਾ ਕਾਲਜ ਦੇ ਵਿੱਚ ਲੈਕਚਰਾਰ ਦੀ ਨੌਕਰੀ ਜਿਹੜੀ ਜੀ ਉਹ ਕਰ ਰਿਹਾ। ਪਰ ਰਾਤ 8:30 ਵਜੇ ਇਹਨੂੰ ਰਿਹਾ ਕਰ ਦਿੱਤਾ ਗਿਆ ਜੀ। ਇਸ ਤੋਂ ਇਲਾਵਾ ਹੋਰ ਬੜੇ ਸਾਰੇ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਉਹ ਛਾਪੇਮਾਰੀ ਹੋ ਰਹੀ ਹੈ। ਖਾਸ ਤੌਰ ਦੇ ਉੱਤੇ ਜਿਹੜੇ PG ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਜਿਹੜੇ ਜੀ ਉਹ ਰਹਿੰਦੇ ਆ ਵੱਖ-ਵੱਖ ਬਾਹਰੋਂ ਆਏ ਏਰੀਆਜ਼ ਦੇ ਵਿੱਚੋਂ, ਉਹਨਾਂ ਦੀ ਵੀ ਤਲਾਸ਼ੀ ਜਿਹੜੀ ਹੈ ਜੀ ਉਹ ਵੱਡੇ ਪੱਧਰ ਦੇ ਉੱਤੇ ਲਈ ਜਾ ਰਹੀ ਹੈ ਜੀ। ਇਸ ਵੇਲੇ ਦਰਜਨ ਭਰ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਜਾ ਚੁੱਕਾ ਔਰ ਇਹਨਾਂ ਤੋਂ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਦੇ ਨਾਲ ਸੰਬੰਧਿਤ ਇਹ ਬਹੁਤੇ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਦਲ ਖਾਲਸਾ ਦੇ ਗੁਰਜੰਟ ਸਿੰਘ ਛਿਆਟਾ ਜਿਹੜਾ ਜੀ ਉਹ ਤੋਂ ਵੀ ਪੁੱਛਗਿੱਛ ਦੇ ਵਾਸਤੇ ਉਹਨੂੰ ਹਿਰਾਸਤ ਦੇ ਵਿੱਚ ਲਿਆ, ਪਰ ਦੇਰ ਸ਼ਾਮ ਨੂੰ ਉਹਨੂੰ ਵੀ ਰਿਹਾ ਜਿਹੜਾ ਜੀ ਉਹ ਕਰਤਾ ਪੁਲਿਸ ਦੀ ਤਸੱਲੀ ਜਿਹੜੀ ਜੀ ਉਹ ਹੋਣ ਤੋਂ ਬਾਅਦ। ਦਲ ਖਾਲਸਾ ਦੇ ਨੌਜਵਾਨ ਵਿੰਗ ਦੇ ਸਿੱਖ ਆਗੂ ਪੰਜਾਬ ਦੇ ਜਿਹੜੇ ਜੀ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਵੀ ਬਾਅਦ ਦੇ ਵਿੱਚ ਮਾਫ ਕਰਨਾ ਹਿਰਾਸਤ ਦੇ ਵਿੱਚ ਲੈ ਕੇ, ਗ੍ਰਿਫਤਾਰ ਨਹੀਂ ਹਿਰਾਸਤ 'ਚ ਲੈ ਕੇ ਪੁੱਛਗਿੱਛ ਜਿਹੜੀ ਜੀ ਉਹ ਕਰਕੇ ਇਹਨੂੰ ਛੱਡਿਆ ਜਿਹੜਾ ਜੀ ਗਿਆ। ਔਰ ਇਹ ਵੀ ਜਿਹੜਾ ਜੀ ਪਤਾ ਲੱਗਿਆ ਕਿ ਪੁਲਿਸ ਜਿਹੜੀ ਹੈ ਜੀ ਉਹ ਜਿਹੜੇ ਪਲਸਰ ਮੋਟਰਸਾਈਕਲ ਦੀਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਕੱਚੇ ਰਾਹਾਂ ਦੇ ਥਾਵੀਂ ਜਿੱਧਰ ਦੀ ਜਿਹੜਾ ਜੀ ਉਹ ਲੰਘੇ ਆ, ਉਸ ਸਾਈਟ ਦੇ ਉੱਤੇ ਵੀ ਜਿਹੜਾ ਜੀ ਇਹਦੀਆਂ ਟਾਇਰਾਂ ਦੇ ਨਿਸ਼ਾਨ ਜਿਹੜੇ ਉਹ ਲੱਭਣ ਦੇ ਵਾਸਤੇ ਜਿਹੜਾ ਜੀ ਉਹ ਨਿਰੰਤਰ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਜਿਹੜੇ ਕੁਛ ਆਗੂ ਨੇ ਜੀ ਖਾਸ ਤੌਰ ਦੇ ਉੱਤੇ ਗਰਮ ਦਲੀਏ ਜਿਹੜੇ ਜੀ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਵੀ ਜਿਹੜਾ ਜੀ ਉਹ ਕੀਤਾ ਕਿ ਪੁਲਿਸ ਜਿਹੜੀ ਆ ਉਹ ਸ਼ੱਕ ਦੇ ਆਧਾਰ ਦੇ ਉੱਤੇ ਵੱਡੀ
ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਕਿਉਂ ਲੈ ਰਹੀ ਹੈ। ਜਦੋਂ ਕਿ ਪੁਲਿਸ ਦਾ ਇਹ ਕਹਿਣਾ ਕਿ ਜੇ ਕਿਸੇ ਦੇ ਉੱਤੇ ਕੋਈ ਕਿਸਮ ਦੀ ਕੋਈ ਗੱਲ ਨਹੀਂ ਨਿਕਲਦੀ ਤਾਂ ਉਹਨੂੰ ਕੁਝ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਜਿਹੜਾ ਜੀ ਉਹ ਛੱਡਿਆ ਵੀ ਜਿਹੜਾ ਉਹ ਜਾ ਰਿਹਾ। ਅਜੇ ਵੈਸੇ ਦੇਖਿਆ ਜਾਵੇ ਤਾਂ ਕੋਈ ਕਲੂ ਜਿਹੜਾ ਜੀ ਉਹ ਨਹੀਂ ਮਿਲਿਆ। ਹਾਂ, ਇੰਨਾ ਜ਼ਰੂਰ ਹੈ ਕਿ ਸਿਆਸਤਦਾਨਾਂ ਦੀ ਜਿਹੜੇ ਸਿਆਸੀ ਬਿਆਨ ਹੈ ਉਹ ਜ਼ਰੂਰ ਨਿਰੰਤਰ ਜਿਹੜੇ ਆ ਜੀ ਉਹ ਜਾਰੀ ਆ। ਉਹ ਹਵਾ ਦੇ ਵਿੱਚ ਤਲਵਾਰਾਂ ਉਸੇ ਤਰੀਕੇ ਦੇ ਨਾਲ ਮਾਰੀ ਜਾ ਰਿਹਾ ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਜਿਹੜਾ ਜੀ ਉਹ ਮਾਰ ਰਿਹਾ। ਕੋਈ ਕੁਛ ਕਹੀ ਜਾ ਰਿਹਾ ਤੇ ਕੋਈ ਕੁਛ ਕਹੀ ਜਾ ਰਿਹਾ ਇਸ ਮਸਲੇ। ਜੀ ਜੀ ਜੀ, ਤਣ ਪੱਤਣ ਕਿਸੇ ਨੇ ਲੱਗਾ। ਤੇ ਅੱਗੇ ਕਰਦੇ ਜੀ ਅਕਸ਼ੇ ਕੁਮਾਰ ਦੀ ਗੱਲ, ਉਸ ਤੋਂ ਪੁੱਛਗਿੱਛ ਚੰਡੀਗੜ੍ਹ ਵਿੱਚ ਹੋਵੇਗੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਨੇ ਕੱਲ ਜੁਗਾੜਬੰਦੀ ਤਾਂ ਕਾਫੀ ਜਿਹੜੀ ਜੀ ਉਹ ਕੀਤੀ ਦੱਸੀ ਜਾਂਦੀ ਹੈ। ਉਹਨੇ ਜਿਹੜੇ SIT ਦੇ ਸੀਨੀਅਰ ਆਫਿਸਰਸ ਨੇ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕੀਤੀ ਔਰ ਕਰਨ ਤੇ ਇਹ ਗੱਲ ਆਖੀ ਕਿ ਜੋ ਕੁਛ ਮੇਰੇ ਕੋਲ ਸੀਗਾ ਮੈਂ ਤਾਂ ਉਹ ਟਵਿੱਟਰ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਹਿ ਦਿੱਤਾ ਔਰ ਇਹ ਕਿਹਾ ਕਿ ਮੈਂ ਟਵਿੱਟਰ ਤੇ ਆਪਣਾ ਪੱਖ ਜਿਹੜਾ ਜੀ ਉਹ ਦੇਤਾ। SIT ਦੇ ਅਫਸਰਾਂ ਨੇ ਉਹਨੂੰ ਕਿਹਾ ਕਿ ਟਵਿੱਟਰ ਦੇ ਉੱਤੇ ਪੱਖ ਦੱਸਣ ਦੇ ਨਾਲ SIT ਦੀ ਤਸੱਲੀ ਨਹੀਂ ਹੋ ਜਾਂਦੀ। ਉਹਨਾਂ ਨੇ ਕਿਹਾ ਕਿ ਇਹ ਸਵਾਲਾਂ ਦੀ ਲੜੀ ਹੁੰਦੀ ਹੈ, ਇਹ ਪ੍ਰਸ਼ਨਾਵਲੀ ਹੁੰਦੀ ਹੈ ਜਿਹੜੀ ਸਾਹਮਣੇ ਬੰਦੇ ਨੂੰ ਬਿਠਾ ਕੇ ਉਹਦੇ ਤੋਂ ਪੁੱਛਿਆ ਜਾਂਦਾ। ਜਿਹਦੇ ਤੋਂ ਬਾਅਦ ਅਕਸ਼ੇ ਕੁਮਾਰ ਨੇ ਜਦੋਂ ਗੱਲ ਉਹਦੀ ਕਿਸੇ ਤਨ ਪੱਤਰ ਨਾ ਲੱਗੀ ਤਾਂ ਉਹਨੇ ਇਹ ਗੱਲ ਕਹੀ ਕਿ ਅੰਮ੍ਰਿਤਸਰ ਕੋਈ ਸਿੱਧੀ ਕਨੈਕਟੀਵਿਟੀ ਨਹੀਂ ਆ, ਉਹਦੇ ਤੋਂ ਪੁੱਛ ਕੇ ਚੰਡੀਗੜ੍ਹ ਕਰ ਲਈ ਜਾਵੇ, ਉੱਥੇ ਆ ਜਾਊਗਾ। ਇਹ ਗੱਲ ਇੰਨੀ ਕੁ ਜਿਹੜੀ ਆ ਜੀ ਉਹ SIT ਨੇ ਉਹਦੀ ਮੰਨ ਲਈ ਔਰ SIT ਦੇ ਸਵਾਲਾਂ ਦਾ ਜਵਾਬ ਦੇਣ ਦੇ ਵਾਸਤੇ ਅਕਸ਼ੇ ਕੁਮਾਰ ਅੱਜ ਜਿਹੜਾ ਜੀ ਉਹ ਚੰਡੀਗੜ੍ਹ ਪਹੁੰਚ ਰਿਹਾ। ਇਹ ਪਤਾ ਲੱਗਾ ਕਿ ਪੁਲਿਸ ਹੈੱਡਕੁਆਟਰ ਦੇ ਵਿੱਚ ਹੀ ਜਿਹੜਾ ਜੀ ਜਿਹੜੇ ਐਡੀਸ਼ਨਲ DGP ਨੇ ਪ੍ਰਬੋਧ ਕੁਮਾਰ ਹੋਰਾਂ ਦੀ ਅਗਵਾਈ ਦੇ ਹੇਠ ਸਿੱਟ ਦੇ ਸਾਹਮਣੇ ਜਿਹੜਾ ਜੀ ਇਹ ਪੇਸ਼ ਹੋਊਗਾ ਅੱਜ ਇੱਥੇ ਜਿਹੜਾ ਜੀ ਉਹ 11 ਵਜੇ। ਜਿਹੜੀ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਕਮਿਸ਼ਨ ਦੀ ਰਿਪੋਰਟ ਸੀ ਉਹਦੇ ਵਿੱਚ ਅਕਸ਼ੇ ਕੁਮਾਰ ਦਾ ਨਾਂ ਜਿਹੜਾ ਜੀ ਉਹ ਉੱਭਰ ਕੇ ਸਾਹਮਣੇ ਆਇਆ ਸੀਗਾ। ਖਾਸ ਤੌਰ ਦੇ ਉੱਤੇ SIT ਜਿਹੜੀ ਹੈ ਜੀ ਉਹ ਇਹਨਾਂ ਕੜੀਆਂ ਨੂੰ ਜੋੜਨ ਦੇ ਯਤਨ ਕਰੂਗੀ ਕਿ ਕੀ ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਮੀਟਿੰਗ ਆ ਉਹ ਕਰਵਾਈ ਸੀ ਸਰਸੇ ਵਾਲੇ ਦੇ ਨਾਲ ਮੁੰਬਈ ਦੇ ਵਿੱਚ, ਜਿਹਦਾ ਇਸ਼ਾਰਾ ਔਰ ਜਿਹਦੇ ਕੁਝ ਸਬੂਤ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਦਿੱਤੇ ਗਏ ਸਨ। ਅਕਸ਼ੇ ਕੁਮਾਰ ਕਹਿੰਦਾ ਕਿ ਉਹ ਕਦੀ ਮਿਲਿਆ ਨਹੀਂ ਸਰਸੇ ਵਾਲੇ ਨੂੰ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਦੋਂ SIT ਦੇ ਸਾਹਮਣੇ ਪੇਸ਼ ਹੋਇਆ ਤੇ ਇਹ ਗੱਲ ਆਖੀ ਸੀ ਕਿ ਉਹ ਪੰਜਾਬ ਤੋਂ ਬਾਹਰ ਕਦੇ ਅਕਸ਼ੇ ਕੁਮਾਰ ਨੂੰ ਨਹੀਂ ਮਿਲੇ। ਪਰ ਇਹ ਕਿਹਾ ਜਾ ਰਿਹਾ ਹੈ ਕਿ SIT ਦੇ ਕੋਲੇ ਕੁਝ ਇਸ ਤਰ੍ਹਾਂ ਦੇ ਸਬੂਤ ਜਿਹੜੇ ਜੀ ਉਹ ਹੈਗੇ ਆ ਜਿਹੜੇ ਕਿ ਇਸ ਮੀਟਿੰਗ ਨੂੰ ਉਭਾਰ ਸਕਦੇ ਆ। ਅਕਸ਼ੇ ਕੁਮਾਰ ਦੀ ਪਤਨੀ ਦਾ ਟਵੀਟ ਜਿਹੜਾ ਜੀ ਉਹ ਕੁਝ ਗੱਲਾਂ ਜਿਹੜੀਆਂ ਉਹ ਕਹਿੰਦਾ ਕਿ ਉਹਨਾਂ ਦੀ ਮੁਲਾਕਾਤ ਜਾਂ ਉਹਨਾਂ ਦੀ ਜਾਣ ਪਛਾਣ ਜਿਹੜੀ ਹੈ ਜੀ ਕਮ ਸੇ ਕਮ ਗੁਰਮੀਤ ਰਾਮ ਰਹੀਮ ਨਾਲ ਹੈਗੀ ਸੀ ਔਰ ਜੂਹੂ ਦੇ ਵਿੱਚ ਜਿੱਥੇ ਅਕਸ਼ੇ ਕੁਮਾਰ ਰਹਿੰਦਾ ਉਹਦੇ ਘਰ ਦੇ ਨੇੜੇ ਗੁਰਮੀਤ ਰਾਮ ਰਹੀਮ ਵੀ ਜਿਹੜਾ ਜੀ ਉਹ ਰਹਿਣ ਦੇ ਵਾਸਤੇ ਗਿਆ ਸੀ। ਇਹਨਾਂ ਕੜੀਆਂ ਨੂੰ ਜਿਹੜਾ ਜੀ ਉਹ SIT ਜੋੜੂਗੀ। ਇਹ ਕਿਹਾ ਜਾ ਰਿਹਾ SIT ਦੇ ਵੱਲੋਂ ਕਿ 107 ਦੇ ਤਹਿਤ ਜਿਹੜੇ ਇਹਨੂੰ ਸੰਮਨ ਜਿਹੜੇ ਆ ਜੀ ਉਹ ਕੀਤੇ ਗਏ ਆ। ਇਹਦੇ ਜੇ ਤਾਂ ਇਹਦਾ ਕੋਈ ਕੜੀ ਜਿਹੜੀ ਹੈ ਜੀ ਉਹ ਨਹੀਂ ਮਿਲਦੀ ਮੁਲਾਕਾਤ ਕਰਾਉਣ ਦੀ ਤਾਂ ਫਿਰ ਅਕਸ਼ੇ ਕੁਮਾਰ ਦੀ ਅੱਗੋਂ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਰਹੂਗੀ। ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਕੋਈ ਸ਼ੱਕ ਦੀ ਗੁੰਜਾਇਸ਼ ਸਾਹਮਣੇ ਆਉਂਦੀ ਹੈ ਅਕਸ਼ੇ ਕੁਮਾਰ ਉਹਦੇ ਸਿੱਧੇ ਜਵਾਬ ਨਹੀਂ ਦਿੰਦਾ ਜਾਂ ਉਹਨਾਂ ਜਿਹੜੇ ਕੁਝ ਸਬੂਤ ਨੇ ਉਹਨਾਂ ਤੋਂ ਉਹ ਮੁੱਕਰਦਾ ਤਾਂ ਉਹਨੂੰ ਦੁਬਾਰਾ ਫਿਰ ਜਿਹੜਾ ਜੀ ਉਹ ਸੱਦਿਆ ਜਾ ਸਕਦਾ ਕੁਝ ਸਵਾਲਾਂ ਦੇ ਜਿਹੜੇ ਜੀ ਉਹ ਜਵਾਬ ਦੇਣ ਦੇ ਵਾਸਤੇ। ਇਹ ਬੜਾ ਅਹਿਮ ਜਿਹੜਾ ਜੀ ਰਹੂਗਾ। ਜਿਹੜੇ ਪਹਿਲੇ 3 ਸੰਮਨ ਜਾਰੀ ਹੋਏ ਸੀ SIT ਦੇ ਵੱਲੋਂ ਉਹ ਇਹਨਾਂ 3 ਨੂੰ ਹੋਏ ਸੀ। ਇਹਨਾਂ ਦੀ ਗੱਲਬਾਤ ਦੀਆਂ ਕੜੀਆਂ ਜੋੜਨ ਤੋਂ ਬਾਅਦ ਅਗਲੇ ਜਿਹੜੇ ਆ ਜੀ ਉਹ ਸੰਮਨ ਜਾਰੀ ਹੋ ਸਕਦੇ ਆ ਸੰਭਾਵੀ ਰੂਪ ਦੇ ਵਿੱਚ। ਇੱਕ ਤਾਂ ਸਰਸੇ ਵਾਲੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਆ। ਦੂਸਰਾ ਗੁਰਬਚਨ ਸਿੰਘ ਹੋਰਾਂ ਨੂੰ ਜਿਹੜਾ ਜੀ ਸੰਮਨ ਜਾਰੀ ਹੋ ਸਕਦੇ ਆ। ਹੋ ਸਕਦਾ ਹੈ ਕਿ ਬਾਅਦ ਚ ਰੌਲਾ ਪਏ ਜੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੂੰ ਕਿਵੇਂ ਸੰਮਨਿੰਗ ਜਿਹੜੀ ਉਹ ਹੋ ਸਕਦੀ ਆ ਪਰ ਉਹ ਹੁਣ ਸਾਬਕਾ ਨੇ। ਤੇ ਜਿਹੜੇ ਅਕਾਲੀ ਦਲ ਦੇ ਦਲਜੀਤ ਚੀਮਾ ਨੇ ਉਹਨਾਂ ਨੂੰ ਸੰਮਨ ਹੋ ਸਕਦੇ ਆ ਔਰ ਇਹ ਕਿਹਾ ਜਾ ਰਿਹਾ ਕਿ ਸਿਕੰਦਰ ਮਲੂਕਾ ਇਸ ਰਡਾਰ ਦੇ ਉੱਤੇ ਜਿਹੜਾ ਜੀ ਉਹ ਆ ਸਕਦਾ ਜਿਹੜਾ ਕਿ ਸੰਭਾਵੀ ਰੂਪ ਦੇ ਵਿੱਚ ਮੁੰਬਈ ਦੇ ਵਿੱਚ ਸੀ ਜਦੋਂ ਇਹ ਮੁਲਾਕਾਤ ਹੋਈ ਹੈ। ਜੀ ਦੇਖੋ ਕਿਹੜਾ ਕਿਹੜਾ ਰਗੜਿਆ ਜਾਂਦਾ ਤਾਂ ਕਿਹੜਾ ਕਿਹੜਾ ਛੁੱਟਦਾ। ਤੇ ਅੱਗੇ ਓਮ ਪ੍ਰਕਾਸ਼ ਸੋਨੀ ਦੀ ਜੇ ਗੱਲ ਕਰੀਏ ਉਸ ਨੂੰ 50 ਕਰੋੜ ਦਾ ਜੁਰਮਾਨਾ ਤੇ ਅਹੁਦਾ ਵਾਪਸ ਲਿਆ। ਐਕਚੁਅਲੀ ਜੀ 50 ਕਰੋੜ ਦਾ ਜੁਰਮਾਨਾ NGT ਨੇ ਕੀਤਾ ਜੀ ਸਰਕਾਰ ਨੂੰ
ਇਹ ਜੁਰਮਾਨਾ ਜਿਹੜਾ ਜੀ ਇੱਕ ਕਾਰਨ ਬਣ ਰਿਹਾ, ਕਿਉਂਕਿ ਵਾਤਾਵਰਨ ਮੰਤਰਾਲਾ ਜਿਹੜਾ এনवायरमेंट ਮੰਤਰਾਲਾ ਜੀ ਉਹ OP ਸੋਨੀ ਦੇ ਕੋਲੇ ਸੀਗਾ ਜੀ, ਸਿੱਖਿਆ ਮੰਤਰਾਲੇ ਦੇ ਨਾਲ। ਜਿਹੜਾ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜੁਰਮਾਨਾ ਜਿਹੜਾ ਜੀ ਉਹ ਕੀਤਾ, ਉਹ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਪੰਜਾਬ ਦੀ ਇੰਡਸਟਰੀ ਦਾ ਪੈਂਦਾ ਗੰਦ ਜਿਹੜਾ ਜੀ ਉਹਦੀ ਵਜ੍ਹਾ ਕਰਕੇ ਇਹ ਜੁਰਮਾਨਾ ਕੀਤਾ। ਹਾਲਾਂਕਿ NGT ਨੇ ਕਿਹਾ ਕਿ ਜਿਹੜੀ ਇੰਡਸਟਰੀ ਇਹ ਗੰਦ ਪਾਉਂਦੀ ਆ ਉਹਨਾਂ ਤੋਂ ਉਗਰਾ ਕੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਇਹ ਜੁਰਮਾਨਾ ਅਦਾ ਕਰੇ। ਪਰ ਇੰਡਸਟਰੀ ਜਿਹੜੀ ਹੈ ਜੀ ਉਹਨੂੰ ਖੁੱਲ੍ਹ ਖੇਡਣ ਦਾ ਮੌਕਾ ਕਿਹਨੇ ਜਿਹੜਾ ਜੀ ਉਹ ਦਿੱਤਾ, ਇਹ ਬੜੀ ਵਾਰੀ ਸਾਹਮਣੇ ਜਿਹੜਾ ਜੀ ਉਹ ਆਉਂਦਾ ਰਿਹਾ। ਬਿਆਸ ਦਰਿਆ ਦੇ ਵਿੱਚ ਜਦੋਂ ਇਹ ਗੰਦ ਜਿਹੜਾ ਜੀ ਉਹ ਪਾਇਆ ਗਿਆ ਤੇ ਉਦੋਂ ਇੱਕ ਵਾਰੀ ਇਹ ਮੁੱਦਾ ਕਾਫੀ ਜਿਹੜਾ ਜੀ ਉਭਰਿਆ ਸੀ। ਉਸ ਤੋਂ ਬਾਅਦ ਫਿਰ ਜਿਹੜਾ ਜੀ ਇਹ ਮਾਮਲਾ ਠੰਡਾ ਹੀ ਜਿਹੜਾ ਉਹ ਪੈ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ এনवायरमेंट ਮਿਨਿਸਟਰ OP ਸੋਨੀ ਜਿਹਦੇ ਕੋਲੋਂ ਹੁਣ ਇਹ এনवायरमेंट ਮੰਤਰਾਲਾ ਜਿਹੜਾ ਜੀ ਵਾਪਸ ਲੈ ਲਿਆ ਗਿਆ, ਇਹਨੂੰ ਮੁੱਖ ਮੰਤਰੀ ਆਪ ਦੇਖਣਗੇ ਤੇ ਫੂਡ ਪ੍ਰੋਸੈਸਿੰਗ ਵਿਭਾਗ ਜਿਹੜਾ ਜੀ ਉਹਨੂੰ ਨਾਲ ਜਿਹੜਾ ਉਹ ਦੇ ਦਿੱਤਾ ਗਿਆ। ਇਹ ਕਿਹਾ ਗਿਆ ਕਿ ਇੱਕ ਤਾਂ 50 ਕਰੋੜ ਦਾ ਜੁਰਮਾਨਾ, ਉਹਦੇ ਵਿੱਚ ਹੋਈ ਅਣਗਹਿਲੀ, ਪਰਾਲੀ ਨੂੰ ਉਸੇ ਤਰੀਕੇ ਦੇ ਨਾਲ ਲੱਗੀ ਅੱਗ, ਉਹਨੂੰ ਰੋਕਣ ਦੇ ਵਾਸਤੇ ਯਤਨ ਨਾ ਕੀਤੇ ਗਏ। ਦੀਵਾਲੀ ਤੋਂ ਪਹਿਲਾਂ ਦੀਵਾਲੀ ਦੇ ਦੌਰਾਨ ਜਿਹੜੇ ਇਹ ਇੰਡਸਟਰੀ ਵਾਲੇ ਆ ਉਹਨਾਂ ਦੇ ਨਾਲ ਮੁਲਾਕਾਤਾਂ ਦੇ ਦੌਰਾਨ ਕਾਫੀ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਜੀ ਉਹ ਆਈਆਂ ਸੀ। ਇੱਕ ਤਾਂ ਗਿਫਟ ਦੇਣਾ ਹੁੰਦਾ, ਇੱਕ ਗਿਫਟ ਲੈਣਾ ਹੁੰਦਾ। ਸ਼ਾਇਦ ਗਿਫਟ ਲੈਣੇ ਜਿਹੜੇ ਆ ਜੀ ਉਹ ਕਿਤੇ ਨਾ ਕਿਤੇ ਕੁਛ ਮਹਿੰਗੇ ਪਏ ਆ, ਜਿਹਦੇ ਕਰਕੇ ਇਹਨੂੰ ਬੇਸ਼ੱਕ ਕਿਹਾ ਜਾ ਰਿਹਾ ਕਿ ਇੱਕ ਛੋਟੀ ਜੀ ਜਿਹੜੀ ਹੈ ਜੀ ਉਹ ਫੇਰ ਬਦਲ ਕੀਤੀ ਗਈ ਹੈ ਸਰਕਾਰ ਦੇ ਵਿੱਚ। ਐਕਚੁਅਲੀ ਇਹ ਛੋਟੀ ਫੇਰ ਬਦਲ ਜਿਹੜੀ ਹੈ ਜੀ ਉਹ ਨਹੀਂ ਆ। ਇਹਨੂੰ ਕਿਤੇ ਨਾ ਕਿਤੇ ਜਿਹੜਾ ਜੀ ਮਹਿਕਮੇ ਦੇ ਨਾਲ ਠੀਕ ਇਨਸਾਫ ਨਾ ਹੋਣਾ, ਇਹ ਜਿਹੜੀ ਕਰਪਸ਼ਨ ਹੈ ਉਹਦੇ ਤਹਿਤ ਜਿਹੜਾ ਜੀ ਉਹ ਵੇਖਿਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਵਾਤਾਵਰਨ ਪ੍ਰਦੂਸ਼ਿਤ ਜਦੋਂ ਹੋ ਰਿਹਾ ਸੀਗਾ ਤੇ ਉਦੋਂ ਮੰਤਰੀ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਜਿਹੜੇ ਜੀ ਉਹ ਕਾਫੀ ਔਖੇ ਦੱਸੇ ਜਾਂਦੇ ਆ। ਔਰ ਮੁੱਖ ਮੰਤਰੀ ਇਹ ਵੀ ਨਹੀਂ ਚਾਹੁੰਦੇ ਸੀ ਕਿ ਜਿਹੜੇ ਸਨਅਤਕਾਰ ਨੇ, ਜਿਹੜੇ ਬਿਜ਼ਨਸਮੈਨ ਨੇ, ਉਹਨਾਂ ਦੇ ਵਿੱਚ ਸਰਕਾਰ ਦਾ ਅਕਸ ਖਰਾਬ ਹੋਵੇ। ਔਰ ਜਦੋਂ ਪਿਛਲੇ ਦਿਨ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਇਹ ਮੁੱਦਾ ਉਹਨਾਂ ਨੇ ਚੁੱਕਿਆ ਸੀ ਰਾਹੁਲ ਗਾਂਧੀ ਹੋਰਾਂ ਦੇ ਕੋਲੇ, ਔਰ ਉੱਥੋਂ ਇਹਨਾਂ ਨੂੰ ਜਿਹੜੀ ਹੈ ਜੀ ਇਸ ਚੀਜ਼ ਦੀ ਇਜਾਜ਼ਤ ਮਿਲੀ ਆ ਕਿ ਉਹ ਤਬਦੀਲੀ ਕਰ ਸਕਦੇ ਆ। ਓਮ ਪ੍ਰਕਾਸ਼ ਸੋਨੀ ਤੋਂ ਜਿਹੜਾ ਜੀ এনवायरमेंट ਦਾ ਮੰਤਰਾਲਾ ਵਾਪਸ ਲਿਆ ਗਿਆ। 50 ਕਰੋੜ ਦਾ ਜੁਰਮਾਨਾ ਸ਼ਾਇਦ ਦੀਵਾਲੀ ਦੇ ਮੌਕੇ ਦੇ ਉੱਤੇ ਲਏ ਗਏ ਗਿਫਟ। ਜੀ ਜੀ ਜੀ। ਤੇ ਅੱਗੇ ਸੁਪਰੀਮ ਕੋਰਟ ਤੇ CBI ਅਫਸਰਾਂ ਨੂੰ ਝਾੜ। ਇਹ ਮਾਮਲਾ ਐਕਚੁਅਲੀ ਸੁਪਰੀਮ ਕੋਰਟ ਦਾ ਜਿਹੜਾ ਜੀ ਇਸ ਵੇਲੇ ਸੁਣਵਾਈ ਅਧੀਨ ਹੈ ਸੁਪਰੀਮ ਕੋਰਟ ਦੇ ਵਿੱਚ। ਔਰ ਇਹਦੇ ਵਿੱਚੋਂ ਤੁਸੀਂ ਕਹਿ ਲਓ ਕਿ ਇਹ ਨਿਤ ਪ੍ਰਤੀ ਦਿਨ ਜਿਹੜਾ ਜੀ ਉਹ ਪੇਚੀਦਾ ਹੁੰਦਾ ਜਿਹੜਾ ਜੀ ਉਹ ਜਾ ਰਿਹਾ, ਜਿਉਂ-ਜਿਉਂ ਇਹਦੀਆਂ ਜਿਹੜੀਆਂ ਪਰਤਾਂ ਉਹ ਖੁੱਲ੍ਹ ਰਹੀਆਂ ਨੇ। CBI ਦੇ ਡਾਇਰੈਕਟਰ ਆਲੋਕ ਵਰਮਾ ਦੇ ਖਿਲਾਫ ਜਿਹੜੀ CVC ਦੀ ਪੜਤਾਲ ਦੇ ਬਾਰੇ ਉਹਨਾਂ ਦੇ ਜਵਾਬ ਜਿਹੜੇ ਸੀਗੇ ਜੀ ਉਹਦੇ ਵੇਰਵੇ ਲੀਕ ਹੋਣ ਦੇ ਉੱਤੇ ਏਜੰਸੀ ਦੇ DIG ਮਨੀਸ਼ ਕੁਮਾਰ ਸਿਨਹਾ ਦੇ ਵੱਲੋਂ ਲਾਏ ਗਏ ਸਨਸਨੀਖੇਜ਼ ਦੋਸ਼ ਜਿਹੜੇ ਆ ਜੀ ਉਹ ਨਸ਼ਰ ਕੀਤੇ ਜਾਣ ਦੇ ਉੱਤੇ ਸੁਪਰੀਮ ਕੋਰਟ ਜਿਹੜੀ ਜੀ ਬਹੁਤ ਸਖਤ ਹੋ ਗਈ। ਔਰ ਚੀਫ ਜਸਟਿਸ ਜਿਹੜੇ ਰੰਜਨ ਗੋਗੋਈ ਉਹਨਾਂ ਦੀ ਅਗਵਾਈ ਹੇਠਲੀ ਬੈਂਚ ਜਿਹੜੀ ਸੀ ਜੀ ਉਹਨੇ 2 ਵਾਰੀ ਇਸ ਮਾਮਲੇ ਦੇ ਉੱਤੇ ਸੁਣਵਾਈ ਕੀਤੀ। ਇਹ ਵੀ ਸਪਸ਼ਟ ਕੀਤਾ ਕਿ ਅਦਾਲਤ ਕੋਈ ਇਸ ਤਰ੍ਹਾਂ ਦਾ ਮੰਚ ਨਹੀਂ ਹੈ ਜਿੱਥੇ ਆ ਕੇ ਜੋ ਮੂੰਹ 'ਚ ਆਵੇ ਉਹ ਬੋਲਿਆ ਜਾ ਸਕੇ। ਉਹਨਾਂ ਨੇ ਆਪਣੀ ਟਿੱਪਣੀ ਦੇ ਵਿੱਚ ਇਹ ਗੱਲ ਕਹੀ ਕਿ ਲੋਕ ਇੱਥੇ ਆਪਣੇ ਕਾਨੂੰਨੀ ਹੱਕਾਂ ਦਾ ਨਿਤਾਰਾ ਕਰਾਉਣ ਦੇ ਵਾਸਤੇ ਆਉਂਦੇ ਆ। ਸੁਪਰੀਮ ਕੋਰਟ ਨੇ ਕਿਹਾ ਕਿ ਉਹ CVC ਸਣੇ ਕਿਸੇ ਵੀ ਧਿਰ ਦਾ ਪੱਖ ਨਹੀਂ ਸੁਣੂਗੀ ਤੇ ਆਪਣੇ ਆਪ ਨੂੰ ਲੀਕ ਕੀਤੇ ਗਏ ਸਿਨਹਾ ਦੇ ਦੋਸ਼ਾਂ ਤੱਕ ਸੀਮਤ ਜਿਹੜਾ ਜੀ ਉਹ ਰੱਖੂਗੀ। ਬੈਂਚ ਦੇ ਵਿੱਚ ਜਸਟਿਸ SK ਕੌਲ ਤੇ KM ਜੋਸਫ ਵੀ ਜਿਹੜਾ ਜੀ ਉਹ ਸ਼ਾਮਲ ਨੇ। ਔਰ ਉਹਨਾਂ ਨੇ ਸੰਬੰਧਿਤ ਧਿਰਾਂ ਨੂੰ ਚੇਤੇ ਕਰਾਇਆ ਕਿ ਉਹਨੇ ਆਪਣੇ ਪਹਿਲੇ ਹੁਕਮ ਦੇ ਵਿੱਚ CVC ਦੀ ਮੁੱਢਲੀ ਜਾਂਚ ਰਿਪੋਰਟ ਤੇ ਵਰਮਾ ਦੇ ਜਵਾਬ ਨੂੰ ਗੁਪਤ ਰੱਖਣ ਦੇ ਵਾਸਤੇ ਕਿਹਾ ਸੀਗਾ। ਉਧਰ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੈ ਜੀ ਉਹਨੇ ਇਸ ਲੀਕ ਹੋਈ ਰਿਪੋਰਟ ਨੂੰ ਲੈ ਕੇ ਇੱਕ ਵਾਰੀ ਫੇਰ ਹੱਲਾ ਜਿਹੜਾ ਜੀ ਉਹ ਬੋਲਿਆ ਕੇਂਦਰ ਦੀ ਸਰਕਾਰ ਦੇ ਉੱਤੇ ਔਰ ਪ੍ਰਧਾਨ ਮੰਤਰੀ ਦੇ ਉੱਤੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ CBI ਦੇ DIG MK ਸਿਨਹਾ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੇ ਗਏ ਹਲਫਨਾਮੇ ਦੇ ਵਿੱਚ ਸਰਕਾਰ ਦੇ ਸੀਨੀਅਰ ਜਿਹੜੇ ਜੀ ਅਧਿਕਾਰੀ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਲਾਏ ਗਏ ਆ ਉਹ ਦਿੱਲੀ ਦੇ ਵਿੱਚ ਜਾਰੀ ਚੌਕੀਦਾਰ ਚੋਰ ਹੈ ਦੀ ਨਵੀਂ ਜਿਹੜੀ ਉਹ ਲੜੀ ਹੈ। ਕਾਂਗਰਸ ਦੇ ਪ੍ਰਧਾਨ ਨੇ ਕਿਹਾ ਜੀ ਕਿ ਅਫਸਰ ਥੱਕ ਗਏ ਆ, ਟੁੱਟ ਗਏ ਆ, ਉਹਨਾਂ ਦਾ ਭਰੋਸਾ ਟੁੱਟ ਗਿਆ ਤੇ ਲੋਕਤੰਤਰ ਜਿਹੜਾ ਜੀ ਉਹ ਕੁਰਲਾ ਰਿਹਾ।
CBI ਦੇ ਸੰਬੰਧੀ ਇਹ ਜਿਹੜੀ ਸੁਣਵਾਈ ਆ ਸੁਪਰੀਮ ਕੋਰਟ ਦੇ ਵਿੱਚ ਨਿਰੰਤਰ ਜਾਰੀ ਆ। ਦੇਖਦੇ ਹਾਂ ਜੀ ਕਿ ਅਗਲਾ ਐਪੀਸੋਡ, ਅਗਲੀ ਕੜੀ ਜਿਹੜੀ ਹੈ ਜੀ ਉਹ ਕਿਹੜੀਆਂ ਪਰਤਾਂ ਨੂੰ ਖੋਲ੍ਹਦੀ ਹੈ ਜੀ। ਤੇ ਅੱਗੇ ਗੱਲ ਕਰਦੇ ਜੀ ਸੁਸ਼ਮਾ ਸਵਰਾਜ ਦੀ। ਉਸਨੇ ਐਲਾਨ ਕੀਤਾ ਕਿ ਉਹ ਲੋਕ ਸਭਾ ਦੀਆਂ ਚੋਣਾਂ ਨਹੀਂ ਲੜੇਗੀ। ਬਿਲਕੁਲ ਜੀ, ਇਹਨੂੰ ਬੇਸ਼ੱਕ ਜਿਹੜਾ ਜੀ ਕਿਹਾ ਜਾ ਰਿਹਾ ਕਿ ਸਿਹਤ ਦੀ ਵਜ੍ਹਾ ਜਿਹੜੀ, ਪਰ ਇਹਨੂੰ ਦੂਸਰਾ ਇੱਕ ਪੱਖ ਵੀ ਜਿਹੜਾ ਜੀ ਉਹ ਲਿਆ ਜਾ ਰਿਹਾ ਕਿ ਸ਼ਾਇਦ ਪਾਰਟੀ ਦੀ ਡਿੱਗ ਦੀ ਸ਼ਾਖ ਜਿਹੜੀ ਹੈ ਜੀ ਉਹਦੀ ਵਜ੍ਹਾ ਕਰਕੇ ਇਹ ਫੈਸਲਾ ਜਿਹੜਾ ਜੀ ਉਹ ਹੋ ਸਕਦਾ। 66 ਸਾਲਾਂ ਦੇ ਸੁਸ਼ਮਾ ਸਵਰਾਜ ਉਹ ਵਿਦੇਸ਼ ਮੰਤਰੀ ਨੇ ਜੀ, ਵਿਦੇਸ਼ ਮੰਤਰੀ ਨੇ, ਪਰ ਵਿਦੇਸ਼ ਬਹੁਤ ਘੱਟ ਗਏ ਆ ਕਿਉਂਕਿ ਵਿਦੇਸ਼ ਦਾ ਜਾਂ ਵਿਦੇਸ਼ ਮੰਤਰਾਲੇ ਦਾ ਬਾਹਰ ਜਾਣ ਜੂਣ ਦਾ ਜਿਹੜਾ ਜੀ ਉਹ ਸਾਰੀ ਜ਼ਿੰਮੇਵਾਰੀ ਚੁੱਕੀ ਰੱਖੀ ਹੈ ਜੀ ਆਪਣੇ ਵੱਡੇ ਮੋਢਿਆਂ ਦੇ ਉੱਤੇ ਨਰਿੰਦਰ ਮੋਦੀ ਹੋਰਾਂ ਨੇ। ਉਹੀ ਜਾਂਦੇ ਰਹੇ ਜੀ ਹਰੇਕ ਜਗ੍ਹਾ ਦੇ ਉੱਤੇ। ਜੇ ਅੱਜ ਨਿਆਣਿਆਂ ਨੂੰ ਸਵਾਲ ਕੀਤਾ ਜਾਵੇ ਸਕੂਲਾਂ 'ਚ ਤਾਂ ਸ਼ਾਇਦ ਹੋ ਸਕਦਾ ਉਹ ਵੀ ਵਿਦੇਸ਼ ਮੰਤਰੀ ਦੇ ਨਾਂ ਦੇ ਉੱਤੇ ਪ੍ਰਧਾਨ ਮੰਤਰੀ ਦਾ ਨਾਮ ਹੀ ਲੈਣ। ਜਿਹੜੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ, ਉਹਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਗੱਲ ਕਹੀ ਆ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਸੁਸ਼ਮਾ ਸਵਰਾਜ ਨੂੰ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਉਭਾਰਿਆ ਜਾਂਦਾ ਹੁੰਦਾ ਸੀਗਾ ਜੀ। ਕੇਂਦਰੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਮੀਦਵਾਰਾਂ ਦੇ ਫੈਸਲਾ ਜਿਹੜਾ ਜੀ ਉਹ ਪਾਰਟੀ ਕਰਦੀ ਆ, ਪਰ ਉਹਨੇ ਮਨ ਬਣਾ ਲਿਆ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਨਹੀਂ ਲੜੂਗੀ। ਉਹਨੇ ਇਹ ਗੱਲ ਕਹੀ ਹੈ ਕਿ ਉਹ ਫੈਸਲਾ ਉਹਨੇ ਆਪਣੀ ਤੰਦਰੁਸਤੀ ਦੀ ਖਾਤਰ ਜਿਹੜਾ ਜੀ ਉਹ ਲਿਆ, ਔਰ ਉਹਨੇ ਕਿਹਾ ਕਿ ਆਪਣੇ ਫੈਸਲੇ ਸੰਬੰਧੀ ਉਹਨੇ ਪਾਰਟੀ ਨੂੰ ਜਾਣੂ ਜਿਹੜਾ ਜੀ ਉਹ ਕਰਵਾ ਦਿੱਤਾ। ਲੋਕ ਸਭਾ ਮੈਂਬਰ ਸੁਸ਼ਮਾ ਸਵਰਾਜ ਨੇ ਚੋਣ ਨਾ ਲੜਨ ਦਾ ਖੁਲਾਸਾ ਮੱਧ ਪ੍ਰਦੇਸ਼ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਜਿਹੜਾ ਜੀ ਉਹ ਕੀਤਾ, ਔਰ ਪਾਰਟੀ ਦੀ ਸਾਬਕਾ ਬੁਲਾਰੀ, ਸਾਬਕਾ ਤਰਜਮਾਨ ਸੁਸ਼ਮਾ ਸਵਰਾਜ ਨੇ ਸੰਨ 2013 ਦੇ ਵਿੱਚ ਭਾਜਪਾ ਦੇ ਵੱਲੋਂ ਮੁੱਖ ਚੋਣ ਪ੍ਰਚਾਰਕ ਉਹਨੂੰ ਜਿਹੜਾ ਜੀ ਉਹ ਬਣਾਇਆ ਗਿਆ ਸੀ, ਔਰ ਦਿੱਲੀ ਦੀ ਮੁੱਖ ਮੰਤਰੀ ਵੀ ਜਿਹੜਾ ਜੀ ਉਹ ਰਹੇ ਸੁਸ਼ਮਾ ਸਵਰਾਜ ਹੋਰੀ। ਔਰ ਇਹਦੀ ਜਿਹੜੀ ਵੀ ਚਰਚਾ ਸੀਗੀ ਜਦੋਂ 13 ਦੇ ਵਿੱਚ ਉਹ ਮੁੱਖ ਤੌਰ ਦੇ ਉੱਤੇ ਭਾਜਪਾ ਦੇ ਚੋਣ ਪ੍ਰਚਾਰ ਜਿਹੜਾ ਜੀ ਉਹ ਕਰ ਰਹੇ ਸੀਗੇ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਵਜੋਂ ਉਭਾਰਿਆ ਜਿਹੜਾ ਜੀ ਉਹ ਜਾ ਸਕਦਾ। ਜਦੋਂ ਨਾਮ ਨਰਿੰਦਰ ਮੋਦੀ ਹੋਰਾਂ ਦਾ ਸਾਹਮਣੇ ਆ ਗਿਆ ਸੀਗਾ ਪ੍ਰਧਾਨ ਮੰਤਰੀ ਵਜੋਂ, ਤੇ ਉਦੋਂ ਉਹ ਜ਼ਿਆਦਾ ਸੰਤੁਸ਼ਟ ਨਹੀਂ ਸੀਗੇ, ਪਰ ਚੁੱਪ ਜਿਹੜਾ ਜੀ ਉਹ ਕਰ ਗਏ, ਔਰ ਉਸ ਤੋਂ ਬਾਅਦ ਉਹਨਾਂ ਨੂੰ ਵਿਦੇਸ਼ ਮੰਤਰੀ ਜਿਹੜਾ ਜੀ ਉਹ ਬਣਾਇਆ ਗਿਆ। ਐਕਚੁਅਲੀ ਉਹ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੇ ਧੜੇ ਦੇ ਵਿੱਚੋਂ ਵੀ ਜਿਹੜਾ ਜੀ ਉਹ ਜਾਣੇ ਜਾਂਦੇ ਆ, ਕਿਉਂਕਿ ਇਹ ਧੜਾ ਖੁੱਡੇ ਲਾਈਨ ਲਾ ਦਿੱਤਾ ਗਿਆ ਸੀਗਾ ਤੇ ਉਹਦੇ ਵਿੱਚ ਸੁਸ਼ਮਾ ਸਵਰਾਜ ਹੋਰੀ ਵੀ ਆਪਣੇ ਆਪ ਨੂੰ, ਬੇਸ਼ੱਕ ਉਹਨਾਂ ਕੋਲੇ ਵਿਦੇਸ਼ ਮੰਤਰਾਲਾ ਸੀ, ਪਰ ਉਹਦੇ ਬਾਵਜੂਦ ਇਹ ਸਮਝਦੇ ਸੀ ਕਿ ਉਹ ਖੁੱਡੇ ਲਾਈਨ ਜਿਹੜਾ ਜੀ ਉਹ ਲਾ ਕੇ ਰੱਖੇ ਗਏ ਜੀ। ਤੇ ਅੱਗੇ ਪੰਜਾਬ ਦੀ ਗੱਲ ਕਰਦੇ ਹਾਂ ਜੀ। ਖਹਿਰਾ ਧੜੇ ਦੀ ਉਹ ਆਪਣਾ ਢਾਂਚਾ ਖੜਾ ਕਰੇਗਾ। ਦੇਖੋ ਜੀ, ਕੁਛ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ, ਚੁੱਪ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀ ਹੈ ਜੀ ਉਹ ਪ੍ਰੈਸ ਕਾਨਫਰੰਸ ਕੀਤੀ ਆ, ਔਰ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਧੜਾ ਹੈ ਸੁਖਪਾਲ ਖਹਿਰਾ ਤੇ ਕਮਰ ਸੰਧੂ ਹੋਰਾਂ ਵਾਲਾ ਜਿਹੜਾ ਜੀ ਉਹ ਆਪਣਾ ਇੱਕ ਵੱਖਰਾ ਜਥੇਬੰਦਕ ਢਾਂਚਾ ਜਿਹੜਾ ਜੀ ਉਹ ਖੜਾ ਕਰੂਗਾ। ਇਹਦੇ ਤਹਿਤ ਸ਼ਹਿਰੀ ਤੇ ਦਿਹਾਤੀ ਪ੍ਰਧਾਨਾਂ ਦਾ ਐਲਾਨ ਜਿਹੜਾ ਜੀ ਉਹ ਅੱਜ ਕੀਤਾ ਜਾਊਗਾ। ਇਹ ਕੱਲ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਲਾ ਕੇ ਗੱਲ ਆਖੀ ਗਈ ਹੈ। ਖਹਿਰਾ ਧੜੇ ਦੇ ਵੱਲੋਂ ਜਿਹੜਾ ਜੀ ਇਹ ਕਿਹਾ ਗਿਆ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਪਾਰਟੀ ਨੂੰ ਜਿਹੜਾ ਮੁੱਖ ਵਿਰੋਧੀ ਧਿਰ ਦੇ ਫਤਵੇ ਨੂੰ ਲੈ ਕੇ 20 ਵਿਧਾਇਕ ਜਿਹੜਾ ਜੀ ਉਹ ਬਰਕਰਾਰ ਰੱਖਣ ਦੇ ਵਿੱਚ ਫੇਲ ਜਿਹੜਾ ਜੀ ਉਹ ਹੋਊਗਾ, ਕਿਉਂਕਿ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਲਈ 5 ਉਮੀਦਵਾਰ ਆਪਣੇ ਪੱਧਰ ਦੇ ਉੱਤੇ ਜਿਹੜੇ ਜੀ ਉਹ ਚੁਣ ਲਏ ਗਏ ਆ। ਹੁਣ ਏਕੇ ਦੀ ਕੋਈ ਗੁੰਜਾਇਸ਼ ਜਿਹੜੀ ਹੈ ਜੀ ਉਹ ਬਚਦੀ ਨਹੀਂ। ਜਿਹੜੇ ਸੁਖਪਾਲ ਖਹਿਰਾ ਹੋਰਾਂ ਦੇ ਧੜੇ ਦੇ ਵਿਧਾਇਕ ਸੀਗੇ ਜੀ ਮਾਸਟਰ ਬਲਦੇਵ ਸਿੰਘ, ਤਿਰਮਲ ਸਿੰਘ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਬਾਲੂ ਤੇ ਜਿਹੜੇ ਜੀ ਨਾਲ ਉਹਨਾਂ ਦੇ ਸਾਥੀ, ਉਹਨਾਂ ਨੇ ਪੱਤਰਕਾਰਾਂ ਨੂੰ ਜਿਹੜਾ ਜੀ ਉਹ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਜਿਹੜੀ ਕਹੀ ਕਿ ਸੂਬੇ ਦੇ ਵਿੱਚ ਜਿਹੜਾ ਸਿਆਸੀ ਖਿਲਾਫ ਪੈਦਾ ਹੋ ਗਿਆ ਉਹਨੂੰ ਇਹ ਧੜਾ ਭਰੂਗਾ, ਔਰ ਇਹ ਕਿਹਾ ਜੀ ਕਿ 30 ਐਡਹੌਕ ਪ੍ਰਧਾਨ ਜਿਹੜੇ ਸ਼ਹਿਰੀ ਤੇ ਪੇਂਡੂ ਖੇਤਰ ਦੇ ਉਹਨਾਂ ਉਹ ਨਿਯੁਕਤ ਜਿਹੜੇ ਆ ਜੀ ਉਹ ਕੀਤੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਇਨਸਾਫ ਮਾਰਚ ਜਿਹੜਾ ਜੀ ਉਹ ਕੱਢਣਗੇ, ਔਰ ਸਿਆਸੀ ਆਪਣੇ ਪਰ ਜਿਹੜੇ ਆ ਜੀ ਉਹ ਤੋਲਣਗੇ। ਇਸ ਤੋਂ ਬਾਅਦ ਕੋਈ ਉਹ ਫੈਸਲਾ ਲੈਣਗੇ। ਵੈਸੇ ਇਹ ਉਹਨਾਂ ਦਾ ਜਿਹੜਾ ਇਨਸਾਫ ਮਾਰਚ ਹੈ ਜੀ ਉਹਨਾਂ ਦੇ ਆਪਣੇ ਹਲਕੇ ਭਲੱਥ ਜਾਂ ਉਹਦੇ ਨੇੜੇ ਤੇੜੇ ਨਹੀਂ ਹੋਊਗਾ, ਬਲਕਿ ਇਹ ਮਾਲਵੇ ਦੇ ਖੇਤਰ ਦੇ ਵਿੱਚ ਹੋਊਗਾ ਜੀ। ਇਹਨੂੰ ਇਹ ਬਠਿੰਡੇ ਤੋਂ ਸ਼ੁਰੂ ਕਰਕੇ ਤੇ ਜਿਹੜਾ ਜੀ ਲਿਆਉਣਗੇ ਪਟਿਆਲੇ ਤੱਕ।
ਇਹ ਪੈਦਲ ਮਾਰਚ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਸਿੱਧਾ ਸੜਕ ਰਾਹੀਂ ਆਊਗਾ ਜਾਂ ਪਿੰਡਾਂ ਥਾਣੀ ਹੁੰਦਾ ਹੋਇਆ ਆਊਗਾ। ਇਹਦੀ ਰੂਪ ਰੇਖਾ ਅਜੇ ਜਿਹੜੀ ਹੈ ਜੀ ਉਹ ਉਲੀਕਣਗੇ। ਇਹ ਕਿਹਾ ਜਾ ਰਿਹਾ ਜੀ ਕਿ ਇਸ ਮਾਰਚ ਦੇ ਵਿੱਚ ਵੱਖ-ਵੱਖ ਜਿਹੜੇ ਸਿਆਸੀ ਧੜੇ ਆ ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਜਿਹੜੀ ਆ ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕੀਤੀ ਆ, ਪਰ ਇਹਦੇ ਵਿੱਚ ਹਾਲ ਦੀ ਘੜੀ ਉਹਨਾਂ ਨੂੰ ਜਿਹੜਾ ਸਹਿਯੋਗ ਮਿਲਿਆ ਉਹ ਇੱਕ ਤਾਂ ਲੋਕ ਇਨਸਾਫ ਪਾਰਟੀ ਬੈਂਸ ਬ੍ਰਦਰ ਉਹਨਾਂ ਦੇ ਨਾਲ ਹੈ ਹੀ ਨੇ, ਤੇ ਦੂਸਰਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ ਸਹਿਯੋਗ ਜਿਹੜਾ ਜੀ ਉਹ ਮਿਲਿਆ। ਕਿਸੇ ਹੋਰ ਜਿਹੜਾ ਜੀ ਧੜੇ ਦਾ ਅਜੇ ਤੱਕ ਸਹਿਯੋਗ ਨਹੀਂ ਮਿਲਿਆ, ਪਰ ਉਹਨਾਂ ਨੂੰ ਇਹ ਆਸ ਹੈ ਕਿ ਸ਼ਾਇਦ ਜਿਹੜੇ ਕੁਝ ਬਾਗੀ ਨੇ ਦੂਜੀਆਂ ਪਾਰਟੀਆਂ ਤੋਂ ਉਹ ਉਹਨਾਂ ਦੇ ਨਾਲ ਜਿਹੜਾ ਜੀ ਉਹ ਆ ਸਕਦੇ ਆ। ਇਹਦੇ ਵਾਸਤੇ ਇੰਤਜ਼ਾਰ ਹੀ ਜਿਹੜਾ ਜੀ ਉਹ ਕਰਨਾ ਪਊਗਾ। ਸੋ ਅੱਜ ਜਿਹੜੇ ਜੀ ਜ਼ਿਲ੍ਹਾ ਪ੍ਰਧਾਨ ਨੇ ਉਹ ਸੁਖਪਾਲ ਸਿੰਘ ਖਹਿਰੇ ਦਾ ਜਿਹੜਾ ਧੜਾ ਹੈ ਉਹ ਆਪਣੇ ਐਲਾਨ ਕਰੂਗਾ ਸ਼ਹਿਰਾਂ ਦੇ ਤੇ ਜਿਹੜਾ ਜੀ ਰੂਰਲ ਏਰੀਆ ਦੇ। ਦੇਖੋ ਜੀ ਪੰਜਾਬ ਲੀਡਰਾਂ ਨਾਲ ਹੀ ਭਰ ਗਿਆ ਸਾਰਾ। ਤੇ ਅੱਗੇ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਜੇ ਗੱਲ ਕਰੀਏ, ਉਹਨਾਂ ਨੇ ਬਠਿੰਡਾ ਦੇ ਬੱਸ ਅੱਡੇ ਦੇ ਉੱਤੇ ਵੋਲਵੋ ਨੂੰ ਬ੍ਰੇਕਾਂ ਲਾਈਆਂ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਪਿਛਲੇ ਦਿਨਾਂ ਤੋਂ ਚੱਲ ਰਿਹਾ। ਹੁਣ ਜਿਹੜਾ ਜੀ ਇੱਕ ਤਾਂ ਸਰਕਾਰੀ ਤੌਰ ਦੇ ਉੱਤੇ ਸੂਚਨਾ ਜਿਹੜੀ ਜੀ ਉਹ ਆ ਗਈ ਆ ਕਿ ਜਿਹੜੀ ਸਰਕਾਰੀ ਬੱਸ ਸੇਵਾ ਹੈ ਵੋਲਵੋ ਵਾਲੀ ਉਹ ਅਗਲੇ ਕੁਝ ਦਿਨਾਂ ਦੇ ਵਾਸਤੇ ਉਪਲਬਧ ਜਿਹੜੀ ਆ ਜੀ ਉਹ ਨਹੀਂ ਰਹੂਗੀ। ਅਗਲੀਆਂ ਜਿਹੜੀਆਂ ਬੁਕਿੰਗ ਸੀਗੀਆਂ ਉਹ ਰੱਦ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਔਰ ਇਹ ਕਿਹਾ ਗਿਆ ਕਿ ਜਿਹੜਾ ਜੀ ਕਾਗਜ਼ ਪੱਤਰ ਉਹ ਸਿੱਧੇ ਹੋਣ ਤੋਂ ਬਾਅਦ ਹੀ ਇਹ ਸਰਵਿਸ ਜਿਹੜੀ ਹੈ ਜੀ ਉਹ ਦੁਬਾਰਾ ਚਲਾਈ ਜਾਊਗੀ। ਪਰ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਜੀ ਉਹਨਾਂ ਦੀ ਜਿਵੇਂ ਇਹਨਾਂ ਬੱਸਾਂ ਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਜੋ ਕੁਝ ਜਿਹੜਾ ਜੀ ਉਹ ਕੀਤਾ, ਕਿਉਂਕਿ ਇਹ ਸਸਤੀ ਸੀਗੀ, ਲੋਕਾਂ ਦੀ ਜ਼ਿਆਦਾ ਪਸੰਦ ਆ ਰਹੀ ਸੀ। ਉਹਦੇ ਤੋਂ ਬਾਅਦ ਜਿਹੜਾ ਜੀ ਇਹ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਜੀ। ਬਠਿੰਡੇ ਦੇ ਵਿੱਚ ਵੀ ਜਿਹੜੀ ਸਰਕਾਰੀ ਵੋਲਵੋ ਆ ਉਹਨੂੰ ਰੋਕਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਗਏ ਆ। ਪੰਜਾਬ ਰੋਡਵੇਜ਼ ਪਨ ਬੱਸ ਜਿਹੜੀ ਸੀ ਉਹਨੂੰ ਬਠਿੰਡੇ ਦੇ ਵਿੱਚ ਬ੍ਰੇਕਾਂ ਲੱਗੀਆਂ ਜੀ, ਜਦੋਂ ਜਿਹੜਾ ਵੱਡਾ ਘਰਾਣਾ ਉਹਦੇ ਨਾਲ ਸੰਬੰਧਿਤ ਪ੍ਰਾਈਵੇਟ ਬੱਸ ਦੇ ਜਿਹੜੇ ਕਰਿੰਦੇ ਆ ਉਹਨਾਂ ਨੇ ਬੱਸ ਬਠਿੰਡੇ ਤੋਂ ਚੱਲਣ ਹੀ ਨਹੀਂ ਦਿੱਤੀ। ਔਰ ਮਾਮਲਾ ਜਿਹੜਾ ਸੀਗਾ ਜੀ ਗਾਲੀ ਗਲੋਚ ਤੱਕ ਪਹੁੰਚਿਆ। ਜਬਰੀ ਸਵਾਰੀਆਂ ਜਿਹੜੀਆਂ ਸੀਗੀਆਂ ਜੀ ਇਸ ਬੱਸ ਦੇ ਵਿੱਚੋਂ ਉਤਾਰ ਲਈਆਂ ਗਈਆਂ। ਬਲੋਚ ਤੋਂ ਆਇਆ ਗਿੱਦੜਬਾਹਾ ਚੰਡੀਗੜ੍ਹ ਲਈ ਰਵਾਨਾ ਹੋਈ ਜਿਹੜੀ ਸਰਕਾਰੀ ਇਹ ਵੋਲਵੋ ਬੱਸ ਹੈ, ਜਦੋਂ ਇਹ ਬਠਿੰਡੇ ਪਹੁੰਚੀ ਤਾਂ ਇਹਨੂੰ ਕਾਊਂਟਰ ਦੇ ਉੱਤੇ ਨਹੀਂ ਜਿਹੜਾ ਜੀ ਉਹ ਲੱਗਣ ਦਿੱਤਾ ਗਿਆ। ਔਰ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਆ, ਜਿਹੜੇ ਵੱਡੇ ਘਰ ਦੀਆਂ ਜਿਹੜੀਆਂ ਉਹ ਬੱਸਾਂ ਨੇ, ਉਹਨਾਂ ਦੇ ਜਿਹੜੇ ਕਰਿੰਦੇ ਹੁੰਦੇ ਆ ਨਾਲ ਗੁੰਡਾ ਟਾਈਪ ਦੇ, ਉਹਨਾਂ ਨੇ ਡਰਾਈਵਰ ਤੇ ਕੰਡਕਟਰ ਜਿਹੜਾ ਸੀਗਾ ਜੀ ਉਹਦੀ ਵੀ ਖਿੱਚ ਧੂ ਜਿਹੜੀ ਕਿ ਸਾਰੀਆਂ ਸਵਾਰੀਆਂ ਜਿਹੜੀਆਂ ਸੀਗੀਆਂ ਜੀ ਉਹਨੂੰ ਬੱਸ ਦੇ ਵਿੱਚੋਂ ਲਾਹਿਆ। ਬਠਿੰਡਾ ਡਿਪੂ ਦੇ ਜਿਹੜੇ ਜਨਰਲ ਮੈਨੇਜਰ ਨੇ ਉਹ ਇਹ ਕਹਿੰਦੇ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੀ ਮਾਮਲਾ ਹੈ ਨਹੀਂ ਗਾ, ਕਿਉਂਕਿ ਅਕਸਰ ਦਿਸਣੋਂ ਹਟ ਜਾਂਦਾ ਸਰਕਾਰੀ ਮੁਲਾਜ਼ਮਾਂ ਨੂੰ ਜਿਹੜਾ ਜੀ ਇਹੋ ਜਿਹੀਆਂ ਗੱਲਾਂ ਦੇ ਵਾਸਤੇ। ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਲਿਖਤੀ ਤੌਰ ਦੇ ਉੱਤੇ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਗਈ ਆ। ਦਿੱਲੀ ਵਾਲੀਆਂ ਬੱਸਾਂ ਦੇ ਉੱਤੇ ਭਾਰੂ ਹੋਣ ਤੋਂ ਬਾਅਦ ਜਿਹੜੀਆਂ ਹੁਣ ਵੋਲਵੋ ਸਰਕਾਰੀ PRTC ਤੇ ਰੋਡਵੇਜ਼ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਇੱਥੇ ਵੱਖ-ਵੱਖ ਸ਼ਹਿਰਾਂ ਨੂੰ, ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਜੀ ਇਹ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਧੜੇ ਨੇ ਜਿਹੜਾ ਜੀ ਉਹ ਲਾਇਆ। ਕੱਲ ਵੀ ਗੱਲ ਜਿਹੜੀ ਜੀ ਉਹ ਹੋਈ ਸੀਗੀ ਕਿ ਕੀ ਕਾਰਨ ਹੈ ਜੀ ਉੱਥੋਂ ਰੋਕੀਆਂ ਗਈਆਂ ਨੇ। ਐਕਚੁਅਲੀ ਇਹਨਾਂ ਕੋਲੇ ਕਿਸੇ ਕੋਲੇ ਵੀ ਪਰਮਿਟ ਨਹੀਂ ਜਿਹੜਾ ਜੀ ਉਹ ਹੈਗਾ, ਚਾਹੇ ਉਹ ਪ੍ਰਾਈਵੇਟ ਚੱਲ ਰਹੀਆਂ ਨੇ ਚਾਹੇ ਉਹ ਸਰਕਾਰੀ ਸੀਗਾ। ਜਿਹੜੀਆਂ ਇੰਡੀਵਿਜੂਅਲ ਸਵਾਰੀਆਂ ਚੁੱਕਣ ਦੀਆਂ, ਇਹ ਇੱਕ ਜਗ੍ਹਾ ਤੋਂ ਪੂਰਾ ਗਰੁੱਪ ਚੁੱਕ ਕੇ ਇੱਕੋ ਜਗ੍ਹਾ ਤੇ ਲਾ ਸਕਦਾ, ਰਸਤੇ ਦੇ ਵਿੱਚੋਂ ਸਵਾਰੀਆਂ ਨਹੀਂ ਲਈਆਂ ਜਾ ਸਕਦੀਆਂ। ਜਦੋਂ ਕਿ ਇਹ ਜਿਹੜੀਆਂ ਵੱਡੇ ਧੜੇ ਦੀਆਂ ਬੱਸਾਂ ਨੇ ਉਹ ਰਸਤੇ ਦੇ ਵਿੱਚੋਂ ਨਹੀਂ, ਅੰਮ੍ਰਿਤਸਰ ਤੋਂ ਲੈ ਕੇ ਪੂਰੇ ਰਾਹ ਸਵਾਰੀਆਂ ਚੁੱਕਦੇ ਵੀ ਜਾਂਦੇ ਨੇ, ਲਾਉਂਦੇ ਵੀ ਜਾਂਦੇ ਨੇ, ਜਬਰੀ ਜਿਹੜਾ ਜੀ ਏਅਰਪੋਰਟ ਤੋਂ ਵੀ ਚੱਕਦੇ ਨੇ। ਇਹ ਕਿਹਾ ਜਾ ਰਿਹਾ ਕਿ ਦਿੱਲੀ ਸਰਕਾਰ ਦੇ ਇਹ ਨੌਲੇਜ ਦੇ ਵਿੱਚ ਹੈ ਔਰ ਇਹ ਜਿਹੜੀ ਕਾਰਵਾਈ ਹੈ ਜਿਹੜੀ ਸਰਕਾਰੀ ਬੱਸਾਂ ਦੇ ਉੱਤੇ ਹੋਈ ਆ, ਇਹ ਪ੍ਰਾਈਵੇਟ ਬੱਸਾਂ ਦੇ ਉੱਤੇ ਵੀ ਜਲਦੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਬਿਲਕੁਲ ਜੀ, ਕਾਗਜ਼ ਪੱਤਰ ਤਾਂ ਸਾਰਿਆਂ ਦੇ ਪੂਰੇ ਚਾਹੀਦੇ ਆ। ਤੇ ਅੱਗੇ ਗੱਲ ਕਰਦੇ ਆ ਜੀ ਡੇਂਗੂ ਦੀ। ਡੇਂਗੂ ਦਾ ਡੰਗ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਮੌਤਾਂ। ਬਿਲਕੁਲ ਜੀ, ਇਹ ਕੁਝ ਜ਼ਿਆਦਾ ਜਿਹੜਾ ਜੀ ਇਸ ਵਾਰੀ ਰਿਹਾ। ਪਿਛਲੇ ਸਾਲ ਪੰਜਾਬ ਦੇ ਵਿੱਚ ਡੇਂਗੂ ਦੇ ਨਾਲ ਕੋਈ 18 ਦੇ ਕਰੀਬ ਜਿਹੜੀਆਂ ਜੀ ਉਹ ਮੌਤਾਂ ਹੋਈਆਂ ਸੀਗੀਆਂ। ਇਸ ਵਾਰੀ ਡੇਂਗੂ ਦਾ ਡੰਗ ਇੰਨਾ ਤਿੱਖਾ ਰਿਹਾ ਕਿ 38 ਸ਼ੱਕੀ ਮਰੀਜ਼ਾਂ ਦੀ ਮੌਤ ਜਿਹੜੀ ਹੈ ਜੀ ਇਸ ਪੂਰੇ ਸੀਜ਼ਨ ਦੇ ਦੌਰਾਨ ਜਿਹੜੀ ਹੈ ਜੀ ਉਹ ਹੋਈ ਆ। ਔਰ ਪੂਰੇ ਜਿਹੜਾ ਸੂਬੇ ਦੇ ਵਿੱਚ ਵੀ ਅਪ੍ਰੈਲ ਮਈ ਤੋਂ ਹੁਣ ਤੱਕ ਡੇਂਗੂ ਨੇ 13,000 ਤੋਂ ਵੱਧ ਜਿਹੜੇ ਲੋਕ ਆ ਉਹ ਡੇਂਗੂ ਪੀੜਤ ਜਿਹੜੇ ਜੀ ਉਹ ਨਿਕਲੇ। 36 ਮਰੀਜ਼ਾਂ ਦੇ ਵਿੱਚੋਂ 5 ਸ਼ੱਕੀ ਮਰੀਜ਼ਾਂ ਦੀ ਮੌਤ ਪਟਿਆਲਾ, ਮੁਹਾਲੀ ਤੇ ਨਵਾਂ ਸ਼ਹਿਰ ਦੇ ਵਿੱਚ ਹੋਈ ਆ। ਪੰਜਾਬ ਭਰ ਦੇ ਵਿੱਚ 13,000 ਵਿਅਕਤੀ ਜਿਹੜੇ ਆ ਜੀ ਉਹ ਡੇਂਗੂ ਬੁਖਾਰ ਦੀ ਮਾਰ ਦੇ ਹੇਠ ਆਏ ਆ। ਔਰ ਡੇਂਗੂ ਪੀੜਤ ਮਰੀਜ਼ਾਂ ਦੇ ਸਭ ਤੋਂ ਵੱਧ ਕੇਸ ਜਿਹੜੇ ਆ ਜੀ ਉਹ 2240
ਪਟਿਆਲਾ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਏ ਆ। ਜਿਹੜੀ ਇਹ ਡੇਂਗੂ ਡੈਥ ਰਿਵਿਊ ਕਮੇਟੀ ਹੈ ਜੀ, ਉਹਨੇ ਅਜੇ ਮੀਟਿੰਗ ਆਪਣੀ ਭਲਕੇ ਜਿਹੜੀ ਇਹਦੀ ਕਰਨੀ ਹੈ। ਇਹਦੇ ਵਿੱਚ PGI ਤੇ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਨੁਮਾਇੰਦੇ ਵੀ ਜਿਹੜੇ ਜੀ ਉਹ ਸ਼ਾਮਲ ਹੋਣਗੇ। ਡੇਂਗੂ ਦੇ ਸੀਜ਼ਨ ਦੇ ਦੌਰਾਨ ਅਪ੍ਰੈਲ ਮਈ ਤੋਂ 15 ਦਸੰਬਰ ਤੱਕ ਤਕਰੀਬਨ ਜਿਹੜਾ ਜੀ ਇਹ ਮੰਨਿਆ ਜਾਂਦਾ, ਕਿਉਂਕਿ ਠੰਡ ਦੇ ਦੌਰਾਨ ਡੇਂਗੂ ਦਾ ਲਾਰਵਾ ਜਿਹੜਾ ਜੀ ਉਹ ਪੈਦਾ ਨਹੀਂ ਹੁੰਦਾ। 15 ਦਸੰਬਰ ਤੱਕ ਪੰਜਾਬ ਭਰ ਦੇ ਵਿੱਚ ਡੇਂਗੂ ਬੁਖਾਰ ਦੇ 15,000 ਮਰੀਜ਼ ਜਿਹੜੇ ਜੀ ਪਿਛਲੇ ਸਾਲ ਸਾਹਮਣੇ ਆਏ ਸੀਗੇ। ਮੌਸਮ ਬਦਲਣ ਦੇ ਨਾਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਥੋੜੀ ਘਟਣ ਲੱਗੀ ਆ। ਸੀਜ਼ਨ ਦੇ ਸਿਖਰ ਦੇ ਮੌਕੇ ਪਟਿਆਲੇ ਦੇ ਵਿੱਚ ਰੋਜ਼ 100 ਮਰੀਜ਼ ਆਉਂਦੇ ਸੀਗੇ, ਹੁਣ ਇਹ ਅੱਧੀ ਦਰਜਨ ਦੇ ਕਰੀਬ ਜਿਹੜਾ ਜੀ ਉਹ ਸੁੰਗੜ ਗਿਆ, ਘਟੇ ਨੇ ਤੇਜ਼ੀ ਦੇ ਨਾਲ। ਜਿਹੜੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਜੀ, ਉਹ ਕਹਿੰਦੇ ਉਹਨਾਂ ਨੇ ਜਾਗਰੂਕਤਾ ਮੁਹਿੰਮ ਤਾਂ ਬੜੀ ਜਿਹੜੀ ਸੀ ਉਹ ਚਲਾਈ, ਪਰ ਲਾਰਵਾ ਜਿਹੜਾ ਸੀਗਾ ਜੀ ਉਹਨੂੰ ਫੈਲਣ ਤੋਂ ਰੋਕਣ ਦੇ ਵਿੱਚ ਤਕਰੀਬਨ ਇਹ ਫੇਲ ਜਿਹੜਾ ਜੀ ਹੋਏ। 617 ਚਲਾਨ ਜਿਹੜੇ ਸੀਗੇ ਜੀ ਉਹ ਕੱਟੇ ਗਏ, ਪਰ ਜਿਹੜੇ ਚਲਾਨ ਕਰਨ ਦੇ ਵਿੱਚ ਕੰਜੂਸੀ ਜਿਹੜੀ ਹੈ ਜੀ ਉਹ ਵਿਖਾਈ ਗਈ ਹੈ, ਕਿਉਂਕਿ 8329 ਕੇਸ ਜਿਹੜੇ ਜੀ ਸਾਹਮਣੇ ਆਏ ਲਾਰਵੇ ਦੇ, ਜਦੋਂ ਕਿ ਚਲਾਨ ਜਿਹੜੇ ਸੀ ਉਹ ਸਿਰਫ 617 ਹੀ ਜਿਹੜੇ ਜੀ ਉਹ ਕੱਟੇ ਗਏ। ਬਹੁਤਾ ਜਿਹੜਾ ਜੀ ਖਾਸ ਤੌਰ ਦੇ ਉੱਤੇ ਇਹ ਜਿਹੜਾ ਪਾਣੀ ਖੜਾ ਹੁੰਦਾ ਉਹਦੇ ਵਿੱਚ ਵੀ ਲਾਰਵਾ ਜਿਹੜਾ ਜੀ ਉਹ ਪੈਦਾ ਹੁੰਦਾ ਹੈ। ਲੋਕ ਵੀ ਆਪਣੀ ਰਿਸਪੋਂਸੀਬਿਲਿਟੀ ਜਿਹੜੀ ਹੈ ਜੀ ਉਹ ਨਹੀਂ ਨਿਭਾਉਂਦੇ, ਜਿਹਦੇ ਕਰਕੇ ਇਹ ਲਾਰਵਾ ਜਿਹੜਾ ਜੀ ਪੈਦਾ ਹੋ ਕੇ ਦਿਨ ਦੇ ਸਮੇਂ ਕੱਟਦਾ, ਜਿਹੜਾ ਕਿ ਡੇਂਗੂ ਦਾ ਕਾਰਨ ਬਣਦਾ ਹੈ। ਬਿਲਕੁਲ ਜੀ, ਲੋਕੀ ਬਿਲਕੁਲ ਹੀ ਕੇਅਰ ਨਹੀਂ ਕਰਦੇ ਇਹਨਾਂ ਚੀਜ਼ਾਂ ਦੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।